ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ। ਸਭ ਤੋਂ ਪਹਿਲੀ ਗੱਲ ਕਰਦੇ ਹਾਂ ਜਿਹੜਾ ਸੈਸ਼ਨ ਚੱਲ ਰਿਹਾ ਹੈ ਸਪੈਸ਼ਲ ਕੇਂਦਰ ਦੇ ਵਿੱਚ, ਤੇ ਉੱਥੇ ਬੜੀਆਂ ਅਹਿਮ ਗੱਲਾਂ ਹੋ ਰਹੀਆਂ ਨੇ ਬੀਬੀਆਂ ਦੇ ਰਾਖਵੇਂ ਕਰਨ ਦੀਆਂ। ਨਾਲ ਦੀ ਨਾਲ ਇਹ ਸੀਟਾਂ ਵੀ ਵਧਣੀਆਂ ਨੇ, ਪਰ ਮਾਨ ਸਾਹਿਬ ਇਹ ਸੀਟਾਂ ਵਧਣ ਵਾਲੇ ਤੇ ਸ਼ੰਕੇ ਜਤਾ ਰਹੇ ਨੇ। ਕਹਿੰਦੇ ਭਾਈ ਜਿੱਥੇ ਜਿੱਤ ਰਹੇ ਨੇ ਉੱਥੇ ਸੀਟਾਂ ਵਧਾ ਕੇ ਕੇਂਦਰ 'ਚ ਪੱਕਾ ਹੋਣਾ ਚਾਹੁੰਦੇ ਨੇ। ਬਿਲਕੁਲ। ਜੇ ਗੁਰਪ੍ਰੀਤ ਦੇਖੀਏ ਤੇ ਇਸ ਵੇਲੇ ਆਪਣੇ ਨੈਸ਼ਨਲ ਲੈਵਲ ਦੇ ਵਿੱਚ ਸਭ ਤੋਂ ਵੱਡੀ ਇਹ ਹੀ ਖਬਰ ਬਣਦੀ ਹੈ। ਅੱਛਾ, ਇੰਟਰਸਟਿੰਗ ਗੱਲ ਦੇਖੋ ਗੁਰਪ੍ਰੀਤ, ਇਸ ਚੀਜ਼ ਨੂੰ ਛੱਡ ਦਿਓ, ਇਹਨੂੰ ਆਪਾਂ ਜ਼ਰਾ ਬਾਅਦ ਦੇ ਵਿੱਚ ਬੋਲਦੇ ਹਾਂ ਜੀ। ਕਿ ਜਦੋਂ ਨਰਿੰਦਰ ਮੋਦੀ ਜੰਗ ਦੀ ਮਾਰ ਹੇਠ ਆਏ ਇੰਡੀਆ ਦੇ ਲੋਕਾਂ ਨੂੰ ਕੁਝ ਰਾਹਤ ਦੇਣ ਦੇ ਜ਼ਿੰਮੇਵਾਰ ਸਨ, ਤਾਂ ਉਹਨਾਂ ਨੇ ਇੱਕ ਵਾਰੀ ਫਿਰ ਸਿਆਸੀ ਪੱਤਾ ਨਿਰਾਏ ਮੈਨੂੰ ਔਰਤ ਵਿਰੋਧੀ ਨਾ ਗਰਦਾਨ ਦਿੱਤਾ ਜਾਵੇ ਕਿ ਇਹ ਮਹਿਲਾ ਰਿਜ਼ਰਵੇਸ਼ਨ ਦਾ ਵਿਰੋਧੀ ਹੈ। ਨਹੀਂ, ਮਹਿਲਾ ਰਿਜ਼ਰਵੇਸ਼ਨ ਦਾ ਵਿਰੋਧੀ ਕੋਈ ਕਬੀਲਦਾਰ ਹੋ ਹੀ ਨਹੀਂ ਸਕਦਾ ਸਰ। ਵੇਲਣੇ ਖਾਣੇ ਨੇ ਅਸਾਂ ਘਰ ਦੀ ਤੋਂ। ਬਿਲਕੁਲ। ਇਸ ਵਾਸਤੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਇਹ ਰਿਜ਼ਰਵੇਸ਼ਨ ਬਿੱਲ ਆਲਰੇਡੀ ਪਾਸ ਹੋਇਆ ਪਿਆ ਸੀ ਤੇ ਡੀਲਿਮਿਟੇਸ਼ਨ ਲਈ 2026 ਦੀ ਜਿਹੜੀ ਹੈ ਉਹ ਮਰਦਮਸ਼ੁਮਾਰੀ ਹਾਲੇ ਹੋਣੀ ਬਾਕੀ ਸੀ। ਤੇ ਇਹਨਾਂ ਨੇ ਵਰਬਲੀ ਕਿਹਾ ਸੀਗਾ ਕਿ 2034 ਤੱਕ ਔਰਤਾਂ ਦਾ ਰਿਜ਼ਰਵੇਸ਼ਨ ਲਾਗੂ ਕੀਤਾ ਜਾਊਗਾ। ਤੇ ਤੁਸੀਂ ਇਹ ਵੇਖੋ ਸਾਰੀਆਂ ਚੀਜ਼ਾਂ ਹੁਣ ਤੱਤ ਫੱਟ ਕਿਉਂ ਰਹੀਆਂ ਨੇ। ਵਜ੍ਹਾ ਸਾਫ਼ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਖੁਦਰਾ ਮਹਿੰਗਾਈ ਦਰ ਵੱਧ ਰਹੀ ਹੈ ਸਾਡੀ, ਬੇਸ਼ੱਕ ਰੈਪੋ ਰੇਟ ਨਹੀਂ ਵੱਧ ਰਹੇ, ਕੁਝ ਤਕਨੀਕੀ ਜਾਂ ਕਹਿ ਲਓ ਆਰਥਿਕ ਤੌਰ ਤੇ ਤਕਨੀਕੀ ਸ਼ਬਦ ਆ, ਪਰ ਇਹ ਜੁੜਦੇ ਆਮ ਬੰਦੇ ਦੇ ਨਾਲ ਆ ਕਿ ਜਿਸ ਵੇਲੇ ਅੱਜ ਤੁਸੀਂ ਵੇਖੋ ਕਿ ਸਾਡਾ ਬਾਜ਼ਾਰ ਸੰਕਟ ਦਾ ਸ਼ਿਕਾਰ ਹੈ। ਸਾਡਾ ਆਮ ਬੰਦਾ, ਤੁਸੀਂ ਸ਼ਾਇਦ ਅਜੇ ਬੰਗਾ, ਜੇ ਤੁਸੀਂ ਕੌਮਾਂਤਰੀ ਆਰਥਿਕਤਾ ਦੇ ਉੱਤੇ ਨਜ਼ਰ ਰੱਖਦੇ ਹੋ, ਮੈਨੂੰ ਨਹੀਂ ਪਤਾ ਆਪਣੇ ਚੋਂ ਕੌਣ ਕੌਣ ਰੱਖਦਾ, ਤਾਂ ਪਿੱਛੇ ਜੇ ਜਿਹੜੇ ਬੰਗਾ ਸਾਹਿਬ ਨੇ ਵਰਲਡ ਬੈਂਕ ਦੇ ਚੇਅਰਮੈਨ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਜਿਸ ਤਰੀਕੇ ਦਾ ਇੱਕ ਅੰਕੜਾ ਦਿੱਤਾ ਕਿ ਸਾਨੂੰ ਤਾਂ ਬਈ ਜਿਸ ਹਿਸਾਬ ਨਾਲ ਨੌਕਰੀਆਂ ਚਾਹੀਦੀਆਂ ਵੀ, ਮੰਨ ਲਓ 120 ਕਰੋੜ ਨੌਕਰੀਆਂ ਚਾਹੀਦੀਆਂ ਹੋਣ, ਤਾਂ ਸਾਡੇ ਕੋਲ ਤੇ 40 ਕਰੋੜ ਦਾ ਵੀ ਪ੍ਰਬੰਧ ਮਸਾ ਹੁੰਦਾ ਜਾਂਦਾ ਹੈ। ਯਾਨੀ ਪੂਰੇ ਵਰਲਡ ਦੀ ਗੱਲ ਕਰ ਰਹੇ ਸਨ, ਤਾਂ ਉਹਦੇ ਵਿੱਚ ਇੰਡੀਆ ਦਾ ਖਾਸ ਤੌਰ ਤੇ ਜ਼ਿਕਰ। ਤਾਂ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸੰਕਟ ਨੇ ਜਿਨ੍ਹਾਂ ਦੀ ਨਿਸ਼ਾਨਦੇਹੀ ਬਹੁਤ ਬਰੀਕੀ ਨਾਲ ਕੀਤੀ ਜਾਣੀ ਚਾਹੀਦੀ ਸੀ, ਪਰ ਉਹ ਕੀ ਰਿਹਾ। ਚਲੋ ਖੈਰ, ਆਪਾਂ ਇੱਧਰ ਨੂੰ ਪਰਤਦੇ ਹਾਂ। ਤਾਂ ਮਾਮਲਾ ਇਹ ਹੈ ਕਿ ਭਗਵੰਤ ਮਾਨ ਹੋਰਾਂ ਨੇ ਇਸੇ ਚੀਜ਼ ਨੂੰ ਅੱਜ ਉਭਾਰਿਆ ਕਿ ਦੇਖੋ ਜੀ, ਗੱਲ ਇਹ ਆ ਕਿ ਇਹ ਜਿਹੜੀਆਂ ਗੇਮਾਂ ਕਰ ਰਹੇ ਨੇ, ਕਿਉਂਕਿ ਔਰਤ ਦੇ ਰਿਜ਼ਰਵੇਸ਼ਨ ਤੇ ਕੋਈ ਵੀ ਪਾਰਟੀ ਸਿੱਧੇ ਤੌਰ ਤੇ ਵਿਰੋਧ ਕਰਕੇ ਫਸਣਾ ਨਹੀਂ ਚਾਹੁੰਦੀ। ਮਾਨ ਸਾਹਿਬ ਵੀ ਉਹਦੇ ਚੋਂ ਨਿਕਲ ਗਏ। ਮਾਨ ਸਾਹਿਬ ਕਹਿੰਦੇ ਨੇ ਕਿ ਨਹੀਂ, ਗੱਲ ਡੀਲਿਮਿਟੇਸ਼ਨ ਦੀ ਆ, ਕਿਉਂਕਿ ਡੀਲਿਮਿਟੇਸ਼ਨ ਦੇ ਬਹਾਨੇ ਇਹ ਚੋਣ ਜਿੱਤਣਾ ਚਾਹੁੰਦੇ ਨੇ ਪੱਕੇ ਤੌਰ ਤੇ। ਅੱਛਾ ਚਲੋ, ਗੱਲ ਇਹ ਆ ਕਿ ਇਹ ਤੇ ਬਿਲਕੁਲ ਇਹਨਾਂ ਦਾ ਫੈਕਟ ਦਰੁਸਤ ਆ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਮਜ਼ਬੂਤ ਨੇ, ਮਸਲਨ ਯੂਪੀ ਆ, ਯੂਪੀ ਦੇ ਵਿੱਚ ਜੇ 80 ਤੋਂ ਵੱਧ ਕੇ ਲੋਕ ਸਭਾ ਦੀਆਂ ਸੀਟਾਂ 120 ਹੁੰਦੀਆਂ ਨੇ ਤਾਂ ਫਾਇਦਾ ਲਗਭਗ ਭਾਜਪਾ ਨੂੰ ਆ। ਪਰ ਕਈ ਵਾਰ ਗੇਮ ਪਲਟ ਵੀ ਜਾਂਦੀ ਹੈ। ਪਰ ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਬਿਹਾਰ ਤੇ ਜੇ ਆਪਾਂ ਰਾਜਸਥਾਨ ਦੇਖੀਏ ਨਾ, ਸਾਰਿਆਂ ਸੂਬਿਆਂ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਖੂਬ ਪਕੜ ਹੈ,
ਇੱਥੇ ਸੀਟਾਂ ਵਧਣ ਦੀ ਸੰਭਾਵਨਾ। ਸੋ ਇਸ ਲਿਹਾਜ਼ ਨਾਲ ਇਹ ਗੱਲ ਕਹਿ ਰਹੇ ਆ ਮਾਨ ਸਾਹਿਬ। ਪਰ ਅੱਜ ਸੰਸਦ ਦੇ ਵਿੱਚ ਚਰਚਾ ਹੋਈ ਆ, ਕੱਲ ਨੂੰ ਇਹਦੇ ਤੇ ਵੋਟਿੰਗ ਹੋਏਗੀ। ਡੀਲਿਮਿਟੇਸ਼ਨ ਇਹ ਅੱਗੇ ਹੀ ਰਹਿਣਗੇ ਗੁਰਪ੍ਰੀਤ। ਮੈਂ ਬਹੁਤ ਲੰਮਾ ਸਮਾਂ ਪਹਿਲਾਂ ਹੀ ਕਹਿ ਰਿਹਾ ਸੀਗਾ ਕਿ ਇਹ ਹੋਏਗੀ ਵਨ ਨੇਸ਼ਨ ਵਨ ਇਲੈਕਸ਼ਨ ਵਾਲੇ ਵਧਣਗੇ। ਤਾਂ ਫਿਲਹਾਲ ਅੱਜ ਚਰਚਾ ਹੋ ਗਈ ਆ। ਉਸ ਚਰਚਾ ਨੂੰ ਜੇਕਰ ਕਿਸੇ ਨੇ ਬਰੀਕੀ ਦੇ ਨਾਲ ਦੇਖਣਾ ਹੋਵੇ ਤਾਂ ਤੁਸੀਂ ਸਾਰਾ ਕੁਝ ਰਿਕਾਰਡ ਤੇ ਦੇਖ ਸਕਦੇ ਹੋ। ਦਿਨ ਭਰ ਦੀ ਕਾਰਵਾਈ ਜਿਹੜੀ ਹੈ ਉਹ ਰਿਕਾਰਡ ਤੇ ਪਈ ਆ। ਜਿਵੇਂ ਟੌਪ ਦੀਆਂ ਮੂਵਮੈਂਟਸ ਹੁੰਦੀਆਂ ਨੇ, ਕੁਝ ਬਿਆਨ ਹੁੰਦੇ ਨੇ, ਤਲਖੀ ਹੁੰਦੀ ਆ। ਅਖਿਲੇਸ਼ ਹੋਰਾਂ ਨੇ ਤੇ ਮਾਇਆਵਤੀ ਹੋਰਾਂ ਨੇ ਅੱਡ ਜੇ ਕਹੀਏ ਕ੍ਰਮਵਾਰ ਮੁਸਲਮਾਨ ਅਤੇ ਐਸੀ ਔਰਤਾਂ ਵਾਸਤੇ ਵੀ ਕੋਟੇ ਚੋਂ ਕੋਟਾ ਮੰਗ ਲਿਆ ਵਾ। ਯਾਨੀ ਹਾਲੇ ਕੱਲ ਨੂੰ ਵੋਟਿੰਗ ਹੋਏਗੀ, ਫਿਰ ਉਸ ਤੋਂ ਬਾਅਦ ਮਾਮਲਾ ਕਾਨੂੰਨੀ ਪਚੀਦਗੀਆਂ ਦੇ ਵਿੱਚ ਵੀ ਜਾਣ ਦੀ ਸੰਭਾਵਨਾ ਹੈ। ਪਰ ਡੀਲਿਮਿਟੇਸ਼ਨ ਬਾਰੇ ਬਿਲਕੁਲ ਮਾਨ ਸਾਹਿਬ ਨੇ ਸਹੀ ਕਿਹਾ, ਦਰੁਸਤ ਕਿਹਾ ਕਿ ਇਹਦੇ ਨਾਲ ਪੰਜਾਬ ਵਰਗਾ ਸੂਬਾ, ਸਾਊਥ ਦੇ ਸੂਬੇ ਉਹ ਘਾਟੇਬੰਦ ਰਹਿਣਗੇ। ਪਰ ਇਹ ਮਾਮਲਾ ਹੁਣ ਰੋਕਣ ਵਾਲਾ ਹੈ ਨਹੀਂ ਗੁਰਪ੍ਰੀਤ ਜੀ। ਬਿਲਕੁਲ। ਇਸ ਤੋਂ ਅੱਗੇ ਵਧਦੇ ਹਾਂ, ਗੱਲ MP ਅੰਮ੍ਰਿਤਪਾਲ ਸਿੰਘ ਹੋਣਾ ਦੀ ਕਰਦੇ ਹਾਂ। ਉਹਨਾਂ ਦੀ NSA ਜਿਹੜੀ ਦੁਬਾਰਾ ਤੋਂ NSA ਦਾ ਸਮਾਂ ਖਤਮ ਹੋਣ ਵਾਲਾ ਹੈ ਤੇ ਇਸ ਦੇ ਖਿਲਾਫ ਅੰਮ੍ਰਿਤਪਾਲ ਸਿੰਘ ਹੋਣਾ ਦੇ ਖਿਲਾਫ ਸਰਕਾਰ ਅਦਾਲਤ ਪਹੁੰਚੀ ਹੈ ਜੀ। ਕੀ ਕਹਿ ਰਹੀ ਹੈ ਹੁਣ ਸਰਕਾਰ? ਨਹੀਂ ਦੇਖੋ, ਇਹਨਾਂ ਨੇ ਇੱਕ ਪੱਤਰ ਤੇ ਲਿਖ ਦਿੱਤਾ ਸੀਗਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ। ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੇ ਇੱਕ ਪਟੀਸ਼ਨ ਵੀ ਦਾਖਲ ਕਰ ਦਿੱਤੀ ਹੈ ਕਿ ਮੰਨ ਲਓ ਜੇ ਕੱਲ ਨੂੰ ਭਾਜਪਾ ਦੀ ਸਰਕਾਰ, ਕੇਂਦਰ ਸਰਕਾਰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇੱਥੇ ਘਲਾਉਂਦੀ ਆ ਤਾਂ ਇਹ ਕੋਰਟ ਦੇ ਥਰੂ ਆਰਡਰ ਕਰਾ ਲੈਣ। ਪਰ ਗੱਲ ਦਾ ਮਸਲਾ ਇਸ ਦਾ ਵੀ ਹੈ ਕਿ ਇਹਨਾਂ ਨੇ ਤੇ ਆਪ ਪਿੱਛੇ ਜੇ ਕੈਦੀ ਤਬਾਦਲਾ ਐਕਟ ਜਿਹੜਾ ਬਦਲਿਆ ਸੀ ਕਿ ਉਹਦੇ ਤੇ ਇਹਨਾਂ ਨੂੰ ਯਕੀਨ ਨਹੀਂ ਹੈਗਾ। ਇਹਨਾਂ ਨੇ ਉਹਦੇ ਤਹਿਤ ਹੀ ਪੱਤਰ ਲਿਖਿਆ ਸੀ, ਪਰ ਇਹ ਕੋਰਟ ਤੋਂ ਵੀ ਆਰਡਰ ਲੈਣਾ ਚਾਹੁੰਦੇ ਆ ਤਾਂ ਕਿ ਕੱਲ ਨੂੰ ਕੋਈ ਗੱਲਬਾਤ ਜਿਹੜੀ ਆ ਉਹ ਕਸੂਤੀ ਨਾ ਹੋਵੇ। ਤਾਂ ਫਿਲਹਾਲ ਰੌਲਾ ਇਹਨਾਂ ਨੇ ਉਹੀ ਪਾਇਆ ਜਾ ਕੇ ਆਪਾਂ ਜਿਹੜੀ ਗੱਲ ਮਹੀਨਿਆਂ ਬੱਧੀ ਤੋਂ ਸੁਣਦੇ ਆਏ ਆ ਕਿ ਲਾਅ ਐਂਡ ਆਰਡਰ ਦਾ ਖਤਰਾ ਹੋ ਜਾਏਗਾ ਜੀ, ਇਹ ਹੈ ਫਲਾਣਾ ਟਮਕਾ। ਤਾਂ ਕੁੱਲ ਮਿਲਾ ਕੇ ਹੁਣ ਪਟੀਸ਼ਨ ਜਿਹੜੀ ਆ ਉਹ ਇਹਨਾਂ ਨੇ ਦਾਖਲ ਕਰ ਦਿੱਤੀ ਆ। ਤਾਂ 22 ਅਪ੍ਰੈਲ ਨੂੰ ਇਹ ਮਿਆਦ ਸਮਾਪਤ ਹੋ ਰਹੀ ਹੈ। ਵੈਸੇ ਇਹ ਦੁਵਿਧਾ ਦੇ ਵਿੱਚ ਹੀ ਆ ਕਿ ਕਰੀਏ ਕੀ, ਪਰੰਤੂ ਇਹਨਾਂ ਨੇ ਅਗਾਊ ਪ੍ਰਬੰਧ ਕਰਨ ਵਾਸਤੇ ਹੀ ਜਿਹੜੀ ਹੈ ਉਹ ਪਟੀਸ਼ਨ ਦਾਖਲ ਕੀਤੀ ਹੈ। ਸਰਕਾਰ ਚਾਹੁੰਦੀ ਹੈ ਕਿ ਅਸਲ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਜਾਵੇ ਤੇ ਮਾਮਲਿਆਂ ਦੀ ਜਿਹੜੀ ਸੁਣਵਾਈ ਹੈ ਉਹ ਕਾਨਫਰੰਸਿੰਗ ਦੇ ਜ਼ਰੀਏ ਹੋਵੇ, ਯਾਨੀ VC ਜਿਸ ਨੂੰ ਆਪਾਂ ਕਹਿੰਦੇ ਆ। ਤੇ ਇਸ ਮਾਮਲੇ ਨੂੰ ਇਹਨਾਂ ਨੇ ਜੋੜਿਆ ਵਾ ਕਿ ਜਿੱਦਾਂ ਇਹਨਾਂ ਦੇ ਕੋਲ ਕੁਝ ਰਿਪੋਰਟਾਂ ਨੇ, ਕੁਝ ਇਨਪੁਟ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ। ਤਾਂ ਜੇ ਆਪਾਂ ਮੂਲ ਗੱਲ ਵੱਲ ਪਰਤੀਏ ਤਾਂ ਮੂਲ ਗੱਲ ਇਹੋ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਵੇਖਣਾ ਚਾਹੁੰਦੀ। ਉਹਦੇ ਕਾਰਨ ਸਿਆਸੀ ਹੋ ਸਕਦੇ ਆ, ਲਾਅ ਐਂਡ ਆਰਡਰ ਦੇ ਬਹਾਨੇ ਹੋ ਸਕਦੇ, ਕੁਝ ਵੀ ਆ। ਪਰ ਫਿਲਹਾਲ ਢਿੱਲ ਲਾ ਦਿੱਤਾ ਇਹਨਾਂ ਨੇ, ਸਾਰੇ ਪੱਤੇ ਸੁੱਟੀ ਜਾਂਦੇ ਆ। ਕੇਂਦਰ ਨੂੰ ਵੀ ਲਿਖ ਦਿੱਤਾ ਤੇ ਹੁਣ ਚਾਰਾਜੋਈ ਕਰ ਦਿੱਤੀ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਕਿ ਤੁਸੀਂ ਆਰਡਰ ਪਾਸ ਕਰ ਦਿਓ ਕਿ ਜੇਕਰ ਮੰਨ ਲਓ NSA ਨਹੀਂ ਐਕਸਟੈਂਡ ਹੁੰਦਾ ਤਦ ਵੀ ਉਸ ਸੂਰਤ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਟ੍ਰਾਂਸਫਰ ਨਾ ਕੀਤਾ ਜਾਵੇ। ਜੀ। ਇਸ ਤੋਂ ਅੱਗੇ ਵਧੀਏ ਤਾਂ ਗੱਲ ਕਰਦੇ ਹਾਂ ਮੰਡੀਆਂ ਦੀ ਹਾਲਤ ਦੀ। FCI ਦੀ ਟੀਮ ਨੇ ਸਿਫਾਰਸ਼ਾਂ ਕੀਤੀਆਂ ਨੇ। ਕੀ ਨੇ ਇਹ ਸਿਫਾਰਸ਼ਾਂ ਜੀ? ਕੀ ਹਾਲਾਤ ਨੇ ਮੌਜੂਦਾ ਮੰਡੀਆਂ ਦੇ ਅੰਦਰ? ਕਿਉਂਕਿ ਲੀਡਰਾਂ ਦੀਆਂ ਫੋਟੋਆਂ ਤਾਂ ਧੜਾ ਧੜ ਦੇਖ ਰਹੇ ਆ, ਉੱਥੇ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਈ ਜਾਂਦੇ ਨੇ, ਨਾਲੇ ਥੋੜੇ ਜਿਹੇ ਦਾਣੇ ਚੱਕ ਕੇ ਹੱਥ ਤੇ ਰੱਖ ਕੇ ਦੁਬਾਰਾ ਢੇਰੀ ਤੇ ਸਿੱਟ ਦਿੰਦੇ ਨੇ। ਪਤਾ ਨਹੀਂ ਦੇਖਦੇ ਕੀ ਹੋਣਗੇ ਉਹਦੇ ਵਿੱਚ। ਖੈਰ ਹਾਂਜੀ ਜੀ ਗੁਰਪ੍ਰੀਤ, ਆਵਾਜ਼ ਆ ਰਹੀ ਹੈ ਮੇਰੀ? ਜੀ। ਬਸ ਇਹ ਲੱਡੂ ਵੰਡ ਜਾਂਦੇ, ਲੱਡੂ ਵੰਡ ਦੀ ਗਲੀ ਦੇ ਵਿੱਚੋਂ ਲੰਘ ਗਈ ਮਲਾਈ ਵੀ ਨਾ ਅਖਬਾਰ ਨੇ। ਇਹ ਕਦੇ ਦਾਣਾ ਮੰਡੀ ਦੇ ਲਾਗੇ ਮੇਰਾ ਟਿਕਾਣਾ ਹੈ, ਕੋਈ ਆਵੇ ਇਹਨਾਂ ਦੇ ਵਿੱਚ ਉੱਥੇ ਉਦਘਾਟਨ ਕਰਕੇ ਤੇ ਮੈਂ ਉਹਨੂੰ ਪੁੱਛਿਆ ਕਿ ਭਾਈ ਕਿੰਨੇ ਆੜਤੀਆਂ ਦੇ ਬਿੱਲ ਫੜੇ? ਕਿਉਂਕਿ ਖਰੀਦ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਨਾ ਕਿ ਭਾਅ ਲੱਗਿਆ, ਉਸ ਤੋਂ ਬਾਅਦ ਫਿਰ ਆੜਤੀਏ ਨੇ ਬਿੱਲ ਕੱਟਿਆ ਤੇ ਉਹ ਪੋਰਟਲ ਦੇ ਵਿੱਚ ਸੈੱਟ ਹੋ ਗਿਆ, ਪੇਮੈਂਟ ਕਿਸਾਨ ਦੇ ਖਾਤੇ 'ਚ ਆ ਗਈ, ਮਾਮਲਾ ਡਨ ਹੋ ਗਿਆ, ਲਿਫਟਿੰਗ ਹੋ ਗਈ। ਇਹ ਪ੍ਰੋਸੀਜਰ ਆ। ਇਹਨਾਂ ਨੇ ਜਿਹੜਾ ਪਖੰਡ ਕੀਤਾ, ਮੈਂ ਇਹਦਾ ਭਾਂਡਾ ਜਾਣਿਆ ਕਿ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਮਤਲਬ ਕਿ ਗਏ, ਇਹਨਾਂ ਦੇ ਨੁਮਾਇੰਦੇ ਗਏ, ਸਾਰਾ ਕੁਝ ਕੀਤਾ, ਪਰ ਦੇਰ ਸ਼ਾਮ ਤੱਕ ਤੇ ਮੰਡੀਆਂ ਦੇ ਵਿੱਚ ਐਸੀ
ਦੁਬਿਧਾ ਦੀ ਹਾਲਤ ਸੀ ਕਿ ਕਿਤੇ ਤਾਂ ਕਿਸਾਨਾਂ ਦੀ ਪੇਮੈਂਟ ਪੈ ਰਹੀ ਹੈ ਜੀ ਪਰ ਕਿਤੇ ਜਿਹੜੇ ਆੜਤੀਆਂ ਦੇ ਬਿੱਲ ਆ ਉਹ ਇੰਸਪੈਕਟਰ ਫੜਨ ਤੋਂ ਇਨਕਾਰੀ ਆ ਕਿ ਕੱਲ ਨੂੰ ਅਸੀਂ ਫਸ ਜਾਵਾਂਗੇ। ਯਾਨੀ ਛਸ਼ੋ ਪੰਜ ਵਾਲੀ ਸਥਿਤੀ ਆ ਓਵਰਆਲ। ਤੇ ਇਹ ਬੇਸ਼ਰਮ ਇਹ ਨਿਲਜ ਸਿਆਸਤਦਾਨ ਕੀ ਆ, ਇਹ ਜਾਂਦੇ ਆ ਫੋਟੋ ਸੈਸ਼ਨ ਕਰਦੇ ਆ ਕਿ ਚਲੋ ਚੱਲ ਮੇਰੇ ਭਾਈ। ਕਿਹੜਾ ਉਦਘਾਟਨ, ਜਦੋਂ ਖਰੀਦ ਏਜੰਸੀਆਂ ਹਲੇ ਖੁੱਲ ਕੇ ਮੈਦਾਨ ਦੇ ਵਿੱਚ ਹੀ ਨਹੀਂ ਆ ਰਹੀਆਂ। ਤਾਂ ਮੈਂ ਉਹ ਲੈਟਰ ਜਿਹੜਾ ਪੋਸਟ ਵੀ ਕੀਤਾ ਹੋਇਆ ਤੁਹਾਨੂੰ ਮੈਂ ਦੱਸ ਵੀ ਦੇਣਾ ਕਿ FCI ਦੀ ਜਿਹੜੀ ਟੀਮ ਆਈ ਸੀਗੀ ਉਸਨੇ ਆਪਣਾ ਜਿਹੜਾ ਚੀਫ ਜਨਰਲ ਮੈਨੇਜਰ ਹੁੰਦਾ ਇਹਨਾਂ ਦਾ ਜੀ ਕੁਆਲਿਟੀ ਕੰਟਰੋਲਰ ਕਹਿ ਲਓ, ਹੈਡਕੁਆਟਰ ਯਾਨੀ ਟੋਟਲ ਆਪਾਂ ਕਹਿ ਲਈਏ ਕਿ ਹੈਡਕੁਆਟਰ ਨੂੰ ਸਿਫਾਰਿਸ਼ਾਂ ਲਿਖ ਦਿੱਤੀਆਂ ਨੇ ਕਿ ਭਾਈ ਤੁਸੀਂ ਇਸ ਮਾਮਲੇ ਦੇ ਵਿੱਚ ਕਿ ਬਈ ਜਿਵੇਂ ਬਦਰੰਗ ਦਾਣਾ ਹੁੰਦਾ ਹੈ ਜਾਂ ਕਹਿ ਲਓ ਕਿ ਬ੍ਰੋਕਨ ਹੁੰਦਾ ਹੈ, ਉਹ ਤੁਸੀਂ ਅਪ ਟੂ ਮਤਲਬ ਕਿ 20% ਤੱਕ ਅਲਾਓ ਕਰ ਦਿਓ ਵਿਦਆਊਟ ਵੈਲਿਊ ਕੱਟ। ਠੀਕ ਹੈ ਜੀ। ਤੇ ਫਿਰ ਇਸ ਤਰ੍ਹਾਂ ਲਸਟਰ ਲਾਸ ਗ੍ਰੇਨਸ ਹੁੰਦਾ ਹੈ, ਰਿਲੈਕਸੇਸ਼ਨਸ ਅਪ ਟੂ 80% ਮੇ ਬੀ ਅਲਾਉਡ ਵਿਦਆਊਟ ਵੈਲਿਊ ਕੱਟ, ਯਾਨੀ ਉਹਨੂੰ ਵੀ ਰਿਆਇਤ ਦੇ ਦਾਇਰੇ ਵਿੱਚ ਲਿਓ। ਤਾਂ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਸਿਫਾਰਿਸ਼ਾਂ ਆਪਣੀਆਂ ਕਰ ਦਿੱਤੀਆਂ। ਇਹੀ ਇੱਕ ਦੋ ਚੀਜ਼ਾਂ ਹੁੰਦੀਆਂ ਨੇ ਜਿੱਥੇ ਕੁਆਲਿਟੀ ਨੋਰਮਸ ਦੇ ਸਖਤ ਹੋਣ ਦੇ ਚੱਲਦੇ ਆ ਖਰੀਦ ਇੰਸਪੈਕਟਰ ਡਰਦੇ ਹੁੰਦੇ ਆ ਕਿ ਸਾਨੂੰ ਰਿਕਵਰੀ ਪੈ ਜਾਏਗੀ। ਲਿਹਾਜ਼ਾ ਹੁਣ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਸਾਰਾ ਕੁਛ ਆ, ਇਹ ਜਿਹੜਾ ਕੁਛ ਹੋਇਆ ਵਾ, ਤਾਂ ਇਹਦੇ ਚ ਆਪਾਂ ਹੁਣ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਦੇਖੀਏ ਕਿ ਸਾਰੀ ਗੇਮ ਜਿਹੜੀ ਉਹ FCI ਦੇ ਪਾਲੇ ਦੇ ਵਿੱਚ ਆ। ਪਰ ਉਹਨਾਂ ਨੇ ਰਾਜਸਥਾਨ ਅਤੇ ਹਰਿਆਣਾ ਨੂੰ ਤੇ ਬਹੁਤ ਪਹਿਲਾਂ ਦੇ ਦਿੱਤੀ ਇਜਾਜ਼ਤ, ਰਿਆਇਤ ਦੇ ਦਿੱਤੀ। ਪੰਜਾਬ ਨੇ ਪਤਾ ਨਹੀਂ ਕੀ ਇਹਨਾਂ ਦੀ ਚੁੰਡੀ ਵੱਡੀ ਆ, ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਜਿੱਥੋਂ ਸਭ ਤੋਂ ਜ਼ਿਆਦਾ ਖਰੀਦ ਹੋਣੀ ਹੁੰਦੀ ਆ, ਸਭ ਤੋਂ ਵੱਡਾ ਖਰੀਦ ਢਾਂਚਾ ਹੈ, ਉੱਥੇ ਹੁਣ ਅੱਜ ਤੁਸੀਂ ਵੇਖੋ 5-5 ਦਿਨ ਤੋਂ ਕਿਸਾਨ ਬੁਰੇ ਹਾਲ ਨੇ, ਉਹਨਾਂ ਦੇ ਖੱਜਲ ਹੋ ਰਹੇ ਆ, ਆੜਤੀਏ ਖੱਜਲ ਹੋ ਰਹੇ ਆ। ਔਰ ਕੱਲ ਤੱਕ ਜੇ ਸੁਚਾਰੂ ਢੰਗ ਦੇ ਨਾਲ ਖਰੀਦ ਚਾਲੂ ਹੋ ਕੇ ਲਿਫਟਿੰਗ ਚਾਲੂ ਨਾ ਹੋਈ ਗੁਰਪ੍ਰੀਤ, ਪਰਸੋਂ ਤੱਕ ਤੁਸੀਂ ਦੇਖਣਾ ਕਣਕ ਲਾਉਣ ਜੋਗੀ ਜਗ੍ਹਾ ਨਹੀਂ ਮਿਲੇਗੀ ਮੰਡੀਆਂ ਦੇ ਵਿੱਚ। ਸਟਕ ਹੋ ਜਾਏਗਾ ਸਾਰਾ ਕੁਝ, ਨਾ ਤੁਸੀਂ ਮੰਡੀਆਂ ਚੋਂ ਬਾਹਰ ਆ ਸਕਦੇ ਹੋ, ਨਾ ਮੰਡੀਆਂ ਦੇ ਅੰਦਰ ਜਾ ਸਕਦੇ ਹੋ। ਬਿਲਕੁਲ। ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਬਰੀਕੀ ਨਾਲ ਇਸ ਕਰਕੇ ਦੱਸ ਦਿੰਦਾ ਹੁੰਦਾ। ਮੈਂ ਅੱਗੇ ਵੀ ਕਿਹਾ ਕਿ ਆੜਤ ਦੇ ਕਾਰੋਬਾਰ ਚ ਮੇਰੇ ਭਰਾ ਨੇ, ਮੇਰੇ ਬ੍ਰਦਰ ਨੇ, ਤਾਂ ਇੰਸਪੈਕਟਰ ਮੇਰੇ ਦੋਸਤ ਹੈ, DFSC ਤੱਕ ਮੇਰੇ ਦੋਸਤ ਹੈ, ਹਰ ਮਹਿਕਮੇ ਚ ਮੇਰੇ ਦੋਸਤ ਹੈ, ਸ਼ੈਲਰ ਵਾਲੇ। ਤਾਂ ਮੈਨੂੰ ਇਹ ਸਾਰੀ ਚੀਜ਼ ਦਾ ਪਤਾ ਹੈ। ਜੇ ਮੰਨ ਲਓ ਕੱਲ ਤੱਕ ਪਰਸੋਂ ਤੱਕ ਹੱਦ ਲਾ ਲਓ, ਜੇ ਸੁਚਾਰੂ ਢੰਗ ਦੇ ਨਾਲ ਬਈ ਇਹ ਨਾ ਹੋਈ ਕਣਕ ਦੀ ਖਰੀਦ ਚਾਲੂ, ਨਾ ਲਿਫਟਿੰਗ ਚਾਲੂ ਹੋਈ, ਤੇ ਤੁਹਾਨੂੰ ਹੋ ਸਕਦਾ ਕਿ ਸਕੂਲਾਂ ਦੇ ਵਿੱਚ ਕਣਕ ਲਵਾਉਣੀ ਪੈ ਜਾਵੇ। ਆਹ ਹਾਲ ਹੋ ਜਾਣਗੇ। ਤਾਂ ਇਹਨਾਂ ਨੂੰ ਜਾਗਣਾ ਚਾਹੀਦਾ। ਇਹਨਾਂ ਨੂੰ ਤੇ ਟਰਾਲੀਆਂ ਨੇ ਮਾਰ ਲਿਆ, ਇਹਨਾਂ ਨੂੰ ਤੇ ਬਈ ਸ਼ੋਸ਼ਿਆਂ ਨੇ ਮਾਰ ਲਿਆ। ਸੱਚਾਈ ਤੇ ਇਹ ਹੈ ਕਿ ਇਹ ਸਿਆਸੀ ਪਖੰਡ ਕਰਦੇ ਆ। ਹਕੀਕਤ ਤੇ ਇਹੋ ਆ ਕਿ ਮੰਡੀਆਂ ਦਾ ਕੰਮ ਹਾਲੇ 5-10% ਹੀ ਚੱਲਿਆ, ਜ਼ਿਆਦਾ ਨਹੀਂ ਚੱਲਿਆ ਗੁਰਪ੍ਰੀਤ। ਇਹਨਾਂ ਨੇ ਜਿਹੜੀਆਂ ਹੁਣ ਸਿਫਾਰਿਸ਼ਾਂ ਕੀਤੀਆਂ ਨੇ, ਮੈਂ ਆਪਣੇ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ, ਮੈਂ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ, ਤਾਂ ਬਹੁਤ ਪਾਏਦਾਰ ਬੰਦੇ ਨੇ, ਬਹੁਤ ਉੱਚ ਪੱਧਰੀ ਉਹਨਾਂ ਦੀ ਕਹਿ ਲਓ ਡੀਲਿੰਗ ਹੈ। ਤਾਂ ਉਹਨਾਂ ਨੇ ਕਿਹਾ ਕਿ ਅੱਜ ਰਾਤ ਨੂੰ ਜਾਂ ਕੱਲ ਤੱਕ FCI ਜਿਹੜੀ ਹੈ ਉਹ ਮੋਹਰ ਲਾ ਕੇ ਰਿਆਇਤ ਤੇ ਪੱਤਰ ਜਾਰੀ ਕਰੇਗੀ, ਤੇ ਉਸ ਤੋਂ ਬਾਅਦ ਹੀ ਸੁਚਾਰੂ ਢੰਗ ਦੇ ਨਾਲ ਖੁੱਲ ਕੇ ਖਰੀਦ ਸਟਾਰਟ ਹੋਏਗੀ। ਉਦੋਂ ਤੱਕ ਕੁਛ ਨਹੀਂ ਹੋਏਗਾ। ਇੰਤਜ਼ਾਰ ਕਰਦੇ ਹਾਂ ਗੁਰਪ੍ਰੀਤ, ਕੱਲ ਨੂੰ ਜਦੋਂ ਆਪਾਂ ਇਸ ਵੇਲੇ ਜੁੜਾਂਗੇ ਤਾਂ ਸ਼ਾਇਦ ਉਦੋਂ ਤੱਕ, ਉਮੀਦ ਦੇ ਨਾਲ ਕਿ ਉਦੋਂ ਤੱਕ ਪੱਤਰ ਜਾਰੀ ਹੋ ਜਾਵੇ। ਬਿਲਕੁਲ ਉਮੀਦ ਕਰਦੇ ਹਾਂ, ਤੇ ਹੋਣਾ ਵੀ ਚਾਹੀਦਾ, ਕਿਉਂਕਿ ਬਹੁਤ ਜਦੋਂ ਅਨਾਜ ਉੱਥੇ ਸਟਕ ਹੋਊਗਾ ਤਾਂ ਹੋਰ ਦਿੱਕਤਾਂ ਬਹੁਤ ਆਉਣਗੀਆਂ। ਖੈਰ ਅੱਗੇ ਗੱਲ ਕਰੀਏ ਤਾਂ ਮਿੱਤਲ ਹੋਣਾ ਦੇ ਟਿਕਾਣਿਆਂ ਤੇ ਰੇਡਾਂ ਖਤਮ ਹੋ ਗਈਆਂ ਨੇ ਜੀ, ਇਹ ਲਵਲੀ ਵਾਲੇ। ਹਾਂਜੀ। ਮੈਂ ਲਵਲੀ ਚ ਪੜ੍ਹਦੀ, ਜੱਟ PU ਵਿੱਚ ਪੜ੍ਹਦਾ, ਤੇ ਕੁਛ ਇਸ ਤਰ੍ਹਾਂ ਦੇ ਮਾਮਲੇ ਬਣੇ ਪਏ ਨੇ। ਬਈ ਗੱਲ ਇਹ ਆ ਕਿ ਇਹਨਾਂ ਤੇ ਜਿਹੜੀ ਰੇਡ ਹੋਈ ਆ, ਰੇਡ ਲੰਮੀ ਚੌੜੀ ਚੱਲੀ ਆ। ਵਾਕਿਆ ਰੇਡ ਤੇ ਹਰਜੀਤ ਬਾਜੇ ਖਾਨੇ ਵਾਂਗੂ ਵਾਕਿਆ ਲੰਮੀ ਹੋ ਗਈ ਆ। ਤਾਂ ਹੁਣ ਇਹ ਜਿਹੜੀ ਰੇਡ ਆ, ਇਹਦੇ ਚੋਂ ਕੀ ਨਿਕਲਿਆ? ਇਹ ਤੇ ED ਤੁਹਾਨੂੰ ਪਤਾ ਕਈ ਵਾਰ ਟਵੀਟ ਕਰਦੀ ਹੁੰਦੀ ਹੈ। ਤੁਸੀਂ X ਹੈਂਡਲ ਤੇ ਜਾਓਗੇ ਫਿਰ ਪਤਾ ਲੱਗੂ ਕਿ ਕੀ ਉਹਨਾਂ ਨੇ ਕੁਝ ਅਪਡੇਟ ਕੀਤਾ ਜਾਂ ਨਹੀਂ ਕੀਤਾ। ਜੇ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਕਿ ਹਾਲੇ ਉਹ ਕਾਗਜ਼ ਵਗੈਰਾ ਜਿਹੜੇ ਆ ਖੰਗਾਲ ਰਹੇ ਆ ਜਾਂ ਕੁਛ ਹਾਸਲ ਕਰ ਰਹੇ ਆ। ਇੱਧਰ ਇੱਕ ਅਖਬਾਰ ਨੇ ਸਰ ਬਹੁਤ ਵੱਡਾ ਦਾਅਵਾ ਕੀਤਾ ਹੈ। ਇਸ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੀ ਫੈਮਿਲੀ ਦੇ ਵਿੱਚ
150 ਪ੍ਰਾਪਰਟੀ ਦਾ ਟ੍ਰਾਂਸਫਰ ਹੋਇਆ ਆ ਪਿਛਲੇ ਕੁਝ ਸਮੇਂ ਦੇ ਦੌਰਾਨ। ਮੈਂ ਨਹੀਂ ਜੀ। ਕਹਿ ਰਿਹਾ, ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਅਖਬਾਰ ਦਾ ਦਾਵਾ ਹੈ ਕਿ 150 ਪ੍ਰਾਪਰਟੀਆਂ ਦਾ ਟ੍ਰਾਂਸਫਰ ਹੋਇਆ ਫਰਵਰੀ ਮਹੀਨੇ ਦੇ ਵਿੱਚ। ਦਿਲਚਸਪ ਹੈ। ਤੇ ਇਹਦੇ ਵਿੱਚ ਉਹਨਾਂ ਨੇ ਬਿਊਰਾ ਦਿੱਤਾ ਹੈ ਕਿ ਜਲੰਧਰ ਸਬ ਰਜਿਸਟਰਾਰ ਦਫ਼ਤਰ ਨੰਬਰ 1, ਜਲੰਧਰ ਜਿਹੜਾ ਰਜਿਸਟਰਾਰ ਦਫ਼ਤਰ ਹੈ ਨੰਬਰ 2, ਤੇ ਇਹਦੇ ਵਿੱਚ ਬਈ 3 ਫਰਵਰੀ 2026 ਤੋਂ ਹੀ ਟ੍ਰਾਂਸਫਰ ਆਫ ਪ੍ਰਾਪਰਟੀ ਦੀ ਕਰੀਬ 150 ਅਪਾਇੰਟਮੈਂਟਸ ਜਿਹੜੀਆਂ ਨੇ ਉਹ ਕਰਵਾਈਆਂ ਜਾਂਦੀਆਂ। ਤੇ ਤੁਸੀਂ ਹਿਸਾਬ ਲਾ ਲਓ, ਹਿਲ-ਜੁਲ ਤੇ ਸੀਗੀ ਕਿਤੇ ਨਾ ਕਿਤੇ ਤਾਂ ਉਸ ਤੋਂ ਬਾਅਦ ਈਡੀ ਜਿਹੜੀ ਹੈ ਉਹ ਛਾਪੇਮਾਰੀ ਕਰਦੀ ਹੈ। ਕੀ ਇਹ ਇਤਫਾਕ ਹੈ ਜਾਂ ਇਹਦੇ ਵਿੱਚ ਕੁਝ ਹੈ, ਕਿਤੇ ਪਤਾ ਨਹੀਂ। ਪਰ ਜਾਖੜ ਸਾਹਿਬ ਨੇ ਇੱਕ ਹਿੰਟ ਦਿੱਤਾ ਸੀਗਾ ਕਿ ਜਦੋਂ ਤੁਸੀਂ ਸਕਾਲਰਸ਼ਿਪ ਦੇ ਮਾਮਲੇ ਵਿੱਚ ਏਦਾਂ ਕਰੋਗੇ ਤੇ ਔਖਿਆਈਆਂ ਆਉਣਗੀਆਂ। ਖੈਰ ਇਹ ਦੇਖਦੇ ਹਾਂ ਹੁਣ ਕੋਈ ਈਡੀ ਆਫੀਸ਼ੀਅਲੀ ਇਸ ਬਾਬਤ ਕੁਝ ਕਹਿੰਦੇ ਕਿ ਨਹੀਂ, ਇਹ ਵੀ ਵੇਖਣਯੋਗ ਹੋਏਗਾ। ਮਿੱਤਲ ਸਾਹਿਬ ਝਟਕਾ ਖਾ ਕੇ ਕੀ ਯਾਰਾਂ ਦੇ ਬਣੇ ਰਹਿਣਗੇ ਜਾਂ ਕਹਿ ਦੇਣਗੇ ਕਿ ਬਈ ਸਾਥੋਂ ਨਹੀਂ ਮੱਝਾਂ ਚਾਰ ਹੁੰਦੀਆਂ ਜੀ। ਹੁਣ ਸੈਦੇ ਦੀ ਨਾਰੇ ਬਈ ਆਹ ਸਾਰਾ ਕੁਛ, ਆਹ ਪਈਆ ਡਾਂਗ ਤੇ ਆਹ ਪਈਆ ਵੰਜਲੀ, ਅਸੀਂ ਚੱਲੇ ਆ ਕਿਉਂਕਿ ਕਾਰੋਬਾਰੀ ਦੇ ਕੋਈ ਪੈਰ ਨਹੀਂ ਹੁੰਦੇ ਗੁਰਪ੍ਰੀਤ। ਬਿਲਕੁਲ ਉਹੀ ਵੇਖਣਾ ਇੱਕ ਜਿਹੜਾ ਪਾਵਰਫੁਲ ਮਿਨਿਸਟਰ ਬਣਿਆ ਫਿਰਦਾ ਹੈ ਨਾ, ਜਿਹਨੇ ਹੰਕਾਰ ਦਾ ਟੋਕਰਾ ਸਿਰ ਤੇ ਚੁੱਕਿਆ ਹੋਇਆ, ਜਿਹੜਾ ਲੈਂਡ ਪੂਲਿੰਗ ਤੋਂ ਲੈ ਕੇ ਕਿਸਾਨਾਂ ਦੀ ਜ਼ਮੀਨ ਹੜਪੂ ਕਰਦਾ ਫਿਰਦਾ ਹੈ, ਇਹਨੂੰ ਵੀ ਤੁਸੀਂ ਵੇਖੋ ਦਬਲਣਗੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਇਹ ਤੇ ਸਾਨੂੰ ਪਤਾ ਹੀ ਆ ਕਿ ਈਡੀ ਵਰਤੋਂ ਜਿਹੜੀ ਉਹ ਸ਼ਿਕਾਰ ਹੁੰਦੀ ਆ। ਪਰ ਇਹਨਾਂ ਬੰਦਿਆਂ ਨੂੰ ਵੀ ਰੱਬ ਚੇਤੇ ਨਹੀਂ ਸੀਗਾ ਇਹੋ ਜਿਹੇ ਟਾਈਮ ਤੇ, ਫਿਰ ਰੱਬ ਨਹੀਂ ਚੇਤੇ ਆਉਂਦਾ ਤਾਂ ਇਹਨਾਂ ਨੂੰ ਵੀ ਰੱਬ ਚੇਤੇ ਨਹੀਂ ਸੀ। ਥੋੜਾ ਈਡੀ ਵਾਲੇ ਇਹਨਾਂ ਨੂੰ ਵੀ ਰੱਬ ਚੇਤਾ ਕਰਾਈ ਰੱਖਦੇ ਆ। ਬਿਲਕੁਲ ਇਹ ਏਦਾਂ ਹੀ ਚੱਲ ਰਿਹਾ ਕੰਮ। ਹੁਣ ਦੇਖਦੇ ਆ ਕਿ ਦੂਜਿਆਂ ਵੱਲ ਨੂੰ ਕਦੋਂ ਹੁੰਦੇ ਨੇ ਵੈਸੇ ਇਲੈਕਸ਼ਨ। ਉਹ ਕਹਿੰਦੇ ਹੁੰਦੇ ਆ ਨਾ, ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਕਹਾਣੀ ਕੁਛ ਇਸ ਕਿਸਮ ਦੀ ਆ। ਜੀ। ਤੇ ਅੱਗੇ ਗੱਲ ਕਰੀਏ ਤਾਂ ਵਿਧਾਇਕ ਨੇ ਘਟੀਆ ਸਮੱਗਰੀ ਵਰਤਣ ਤੋਂ ਝਿੜਕਿਆ ਹੈ ਜੀ। ਵੈਸੇ ਕੰਮ ਠੀਕ ਹੈ। ਹਾਂਜੀ ਦੇਖੋ ਗੱਲ ਇਹ ਆ ਕਿ ਅੱਗੇ ਨਾ ਜਿਹੜਾ ਹੈਗਾ ਉਹ ਅਮਰਤਪਾਲ ਸੁਖਾਨੰਦ ਵਿਧਾਇਕ, ਉਹਨੇ ਇੱਕ ਉਦਘਾਟਨ ਦੇ ਮੌਕੇ ਤੇ ਉਦਘਾਟਨ ਸਮਾਰੋਹ ਰੱਦ ਕਰ ਦਿੱਤਾ ਸੀ ਆਪਦਾ, ਇਹ ਕਹਿ ਕੇ ਕਿ ਇੱਥੇ ਘਟੀਆ ਮਟੀਰੀਅਲ ਲੱਗਿਆ ਹੈ ਤੇ ਅਸੀਂ ਆਪਦੇ ਵੇਲੇ ਗੱਲ ਨੂੰ ਕਿਉਂ ਲਈਏ। ਬੜੀ ਸਿਆਣਪ ਕੀਤੀ ਉਸ ਨੌਜਵਾਨ MLA ਨੇ। ਮੈਂ ਵੀ ਉਹਨੂੰ ਐਪਰੀਸ਼ੀਏਟ ਕੀਤਾ ਸੀਗਾ ਕਿ ਬਿਲਕੁਲ MLA ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਕਿਉਂਕਿ ਜੇ ਤੁਸੀਂ ਉਦਘਾਟਨ ਮੌਕੇ ਕਿਸੇ ਪ੍ਰੋਜੈਕਟ ਨੂੰ ਨਿੰਦ ਦਿੰਦੇ ਹੋ, ਰੱਦ ਕਰ ਦਿੰਦੇ ਹੋ, ਇਟ ਮੀਨ ਕਿ ਤੁਹਾਨੂੰ ਉਹਦੇ ਚੋਂ ਕੋਈ ਹਿੱਸਾ ਨਹੀਂ ਮਿਲਿਆ, ਤੁਸੀਂ ਕਾਣੇ ਨਹੀਂ। ਤੇ ਜੇ ਆਪਾਂ ਹਰ MLA ਤੇ ਇਹ ਜ਼ਿੰਮੇਵਾਰੀ ਲਾ ਦਈਏ ਕਿ ਸੰਬੰਧਿਤ ਹਲਕੇ ਦੇ ਵਿੱਚ ਤੂੰ ਜਾ ਕੇ ਕੁਆਲਿਟੀ ਚੈੱਕ ਆਪ ਕਰਨਾ, ਤੇ ਜੇ ਕੱਲ ਨੂੰ ਕੋਈ ਉਨੀਕੀ ਹੋ ਗਈ ਤੇ ਤੂੰ ਜ਼ਿੰਮੇਵਾਰ ਹੋਏਗਾ, ਉੱਥੇ ਪਤਾ ਲੱਗ ਜਾਊਗਾ ਕਿਹੜਾ ਕਿੱਥੇ ਕੋ ਖਲੋਦਾ। ਤਾਂ ਫਿਲਹਾਲ ਇਹ ਅਮੋਲਕ ਜੈਤੋ ਵਾਲੇ ਜਿਹੜੇ ਵਿਧਾਇਕ ਹੈ, ਇਹਨਾਂ ਦਾ ਵੀਡੀਓ ਵਾਇਰਲ ਹੋ ਰਿਹਾ ਕਿ ਕਿਸ ਤਰ੍ਹਾਂ ਚਾਬੀ ਦੇ ਨਾਲ ਹੀ ਸੜਕ ਪੱਟੀ ਜਾ ਰਹੀ ਹੈ। ਤੁਸੀਂ ਹਿਸਾਬ ਲਾ ਲਓ, ਲੋਕਾਂ ਵਾਲੀ ਸੜਕ ਆ, ਇਹ ਲੋਕਾਂ ਦੀ ਸੜਕ ਆ ਕਿ ਥੋਕ ਵਾਲੀ ਸੜਕ ਆ ਜਾਂ ਬੁੱਕ ਵਾਲੀ ਸੜਕ ਆ, ਕਿਉਂਕਿ ਬੁੱਕ ਵੀ ਭਰ ਲਿਆ ਜਾਂਦਾ ਨਾ ਅੱਜ ਕੱਲ੍ਹ ਸੜਕਾਂ ਦੇ ਵਿੱਚੋਂ। ਤਾਂ ਇਹ ਚਾਬੀ ਦੇ ਨਾਲ ਹੀ ਪੱਟੀ ਜਾ ਰਹੀ ਆ। ਕਮਾਲ ਆ, ਇਹ ਲੋਕਿਆ ਕਿ ਕਾਗਜ਼ ਵਿਸ਼ੇ ਆ। ਤਾਂ ਫਿਰ ਉਸ ਤੋਂ ਬਾਅਦ ਸੰਬੰਧਿਤ ਠੇਕੇਦਾਰ ਨੂੰ ਜਾਂ ਅਧਿਕਾਰੀ ਨੂੰ ਇਹਨਾਂ ਨੇ ਫੋਨ ਲਾਇਆ ਤੇ ਨਾਲ ਕਿਹਾ ਕਿ ਭਾਈ ਮੈਂ ਤੁਹਾਡੀਆਂ ਛਾਲਾਂ ਚੁਕਾ ਦਿਆਂਗਾ, ਇਹਨੂੰ ਹੁਣ ਠੀਕ ਕਰੋ, ਏਦਾਂ ਓਦਾਂ। ਅਸਲ ਦੇ ਵਿੱਚ ਗੁਰਪ੍ਰੀਤ ਇੱਕ ਕਹਾਣੀ ਹੋਰ ਵੀ ਆ, ਕਿਉਂਕਿ ਸੜਕੀ ਢਾਂਚਾ ਮੁਰੰਮਤ ਮੰਗਦਾ, ਸੜਕੀ ਢਾਂਚਾ ਪੁਨਰ ਨਿਰਮਾਣ ਮੰਗਦਾ, ਪੱਲੇ ਕੁਛ ਨਹੀਂ, ਪੱਲੇ ਦੀ ਢੇਲਾ ਕਰਦੀ ਮੇਲਾ ਬੇਲਾ। ਜਿਹੜਾ ਕੁਛ ਆਉਂਦਾ ਉਹਦੇ ਵਿੱਚ ਬਈ ਉਹ ਬਣਾਈ ਜਾਂਦੇ ਆ ਅਫਸਰ ਵਿਚਾਰੇ, ਕੋਈ ਚੰਗੇ ਆ, ਕੋਈ ਇੱਧਰ ਉੱਧਰ ਜਿਹਨੂੰ ਜ਼ਰੂਰਤ ਹੁੰਦੀ ਆ, ਕੋਈ ਇੱਧਰੋਂ ਰਾਹ ਕੱਢਤਾ, ਕੋਈ ਉੱਧਰੋਂ ਕੱਢ ਦਿੱਤਾ। ਮਟੀਰੀਅਲ ਦੀ ਸੈਟਿੰਗ ਏਦਾਂ ਵੀ ਕਰ ਰਿਹਾ। ਦੇਖੋ ਮੇਰਾ ਮੰਨਣਾ ਇਹੋ ਆ ਕਿ ਸਾਨੂੰ ਤਸਵੀਰ ਦਾ ਦੂਸਰਾ ਪੱਖ ਵੇਖਦੇ ਹੀ ਚੱਲਦੇ ਰਹਿਣਾ ਚਾਹੀਦਾ ਹੈ ਕਿ ਇਹ ਕੰਮ ਬੜਾ ਔਖਾ ਹੋਇਆ ਪਿਆ। ਜਿਵੇਂ ਮੰਨ ਲਓ ਕਿਤੇ ਕੋਈ ਸੜਕ ਹੈ, ਸੜਕ ਦਾ ਟੋਟਾ ਬਣ ਰਿਹਾ, ਉਹਦੇ ਵਿੱਚੋਂ ਗਾਂਹ ਕੋਈ ਹੋਰ ਜ਼ਰੂਰੀ ਆ, ਮੰਨ ਲਓ ਕਿਸੇ ਘਰ ਨੂੰ, ਕਿਸੇ ਪਿੰਡ ਨੂੰ ਚਾਹੀਦੀ ਆ ਉਹ ਸੜਕ, ਥੋੜਾ ਟੋਟਾ ਉਹਨਾਂ ਦਾ ਸਾਲਾਂ ਬੱਧੀ ਨਹੀਂ ਬਣਿਆ ਤਾਂ ਫਿਰ ਉਧਰ ਚਲੇ ਗਿਆ। ਇਹ ਵੀ ਇੱਕ ਫੈਕਟ ਹੈ, ਇਹ ਵੀ ਇੱਕ ਪੱਖ ਹੈ। ਕਿਉਂਕਿ ਜਦੋਂ ਅਕਾਲੀਆਂ ਦਾ ਰਾਜ ਸੀਗਾ, ਤੁਸੀਂ ਦੇਖਿਆ ਹੋਣਾ ਸੜਕਾਂ, ਪੇਂਡੂ ਸੜਕਾਂ ਦਾ ਨਿਰਮਾਣ ਬਹੁਤ ਹੋਇਆ, ਉਹਨਾਂ ਨੂੰ ਪੈਸਾ ਧੇਲਾ ਚੰਗਾ ਮਿਲ ਰਿਹਾ ਸੀ। ਮਨਮੋਹਨ ਸਿੰਘ ਸਰਕਾਰ ਨੇ ਵੀ ਖੂਬ ਦਿੱਤਾ, ਪ੍ਰਧਾਨ ਮੰਤਰੀ ਸੜਕ ਯੋਜਨਾ ਆ ਗਈ, NHA ਦੀਆਂ ਬੜੀਆਂ ਤਗੜੇ ਪ੍ਰੋਜੈਕਟ ਆ ਗਏ। ਤਾਂ ਕੰਮ ਇੱਥੋਂ ਤੱਕ ਸੀਗਾ ਕਿ
ਤੁਸੀਂ ਵੇਖੋ ਕਿ ਠੀਕ ਆ, ਹਿੱਸਾ ਪੱਤੀ ਉਦੋਂ ਵੀ ਚੱਲਦਾ ਸੀ ਕਿ ਮੋਟਰਾਂ ਤੱਕ ਨੂੰ ਵੀ ਸੜਕਾਂ ਬਣ ਗਈਆਂ ਸਨ। ਲੰਬੀ ਹਲਕੇ ਦੇ ਵਿੱਚ ਮੋਟਰਾਂ ਨੂੰ, ਖੇਤਾਂ ਤੱਕ ਨੂੰ ਵੀ ਸੜਕਾਂ ਬਣੀਆਂ ਹੋਈਆਂ ਸਨ ਤੇ ਕੁਆਲਿਟੀ ਵੀ ਅੱਛੀ ਸੀਗੀ। ਇੱਥੇ ਕਿਤੇ ਨਾ ਕਿਤੇ ਇਸ ਸਾਈਡ ਤੋਂ ਵੀ ਸਾਨੂੰ ਵੇਖਣਾ ਪਏਗਾ ਵੀ ਸਮਾਨ ਥੋੜਾ ਹੈ, ਡਿਮਾਂਡ ਜ਼ਿਆਦਾ ਹੈ। ਆ ਵੀ ਇੱਕ ਪ੍ਰੋਬਲਮ ਆ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਨਾ ਤਾਂ ਖੁੱਲ ਕੇ ਕੋਈ ਠੇਕੇਦਾਰ ਬੋਲੇਗਾ ਨਾ ਅਫਸਰ ਬੋਲੇਗਾ। ਆਪਾਂ ਨੂੰ ਕਿਉਂਕਿ ਡਿਊਟੀ ਲਾਈ ਹੋਈ ਆ, ਆਪਾਂ ਦੂਸਰਾ ਪੱਖ ਵੀ ਨਾਲ ਲੈ ਕੇ ਚੱਲੀਏ ਤੇ ਮੇਰੇ ਖਿਆਲ ਦੇ ਨਾਲ ਉਹ ਵੀ ਠੀਕ ਰਹੇਗਾ। ਹਾਂ, ਹਿੱਸਾ ਪੱਤੀ ਵਾਲੀ ਖੇਡ ਚੱਲਦੀ ਆ। ਠੇਕੇਦਾਰਾਂ ਦਾ ਕਮਿਸ਼ਨ ਪਹਿਲੀਆਂ ਸਰਕਾਰਾਂ 'ਚ 2.5% ਹੁੰਦਾ ਸੀਗਾ ਸਰ, ਅੱਜ ਕੱਲ੍ਹ ਉਸਨੂੰ 5% ਦੇਣਾ ਪੈ ਰਿਹਾ ਜੀ। ਹਿੱਸਾ ਪੱਤੀ ਵੱਧਦੀ ਰਹਿੰਦੀ ਹੈ, ਕੁਆਲਿਟੀ ਨਹੀਂ ਵੱਧਦੀ ਕਦੀ ਵੀ। ਇਹ ਮਹਿੰਗਾਈ ਹੈ ਨਾ, ਉਹ ਮਹਿੰਗਾਈ ਦੇ ਸੂਚਕ ਅੰਕ ਦੇ ਨਾਲ ਕਮਿਸ਼ਨ ਵੱਧਦਾ ਰਹਿੰਦਾ ਹੈ ਸਰ। ਬਿਲਕੁਲ ਬਿਲਕੁਲ। ਤੇ ਫਿਲਮੀ ਅੰਦਾਜ਼ ਦੇ ਵਿੱਚ ਇੱਕ ਗੁੰਮ ਹੋ ਚੁੱਕਿਆ ਵਿਅਕਤੀ, ਜਿਸ ਨੂੰ ਘਰਦਿਆਂ ਨੇ ਭਾਣਾ ਮੰਨ ਕੇ ਕਹਿਤਾ ਸੀ ਵੀ ਭਾਈ ਸ਼ਾਇਦ ਹੁਣ ਉਹ ਕਦੀ ਵੀ ਨਾ ਮਿਲੇ ਜਾਂ ਫਿਰ ਇਸ ਸੰਸਾਰੋਂ ਅਲਵਿਦਾ ਆਖਿਆ ਹੋਵੇ, ਉਹ ਪਿੰਡ ਪਰਤ ਆਉਂਦਾ ਜੀ। ਬੜੀ ਰੌਚਕ ਕਹਾਣੀ ਹੈ। ਹਾਂ ਬਿਲਕੁਲ ਬਿਲਕੁਲ, ਇਹ ਬਿਲਕੁਲ ਫਿਲਮੀ ਸਟਾਈਲ ਦੀ ਕਹਾਣੀ ਆ, ਬਿਲਕੁਲ ਫਿਲਮੀ ਅੰਦਾਜ਼ ਦੀ ਕਹਾਣੀ ਹੈ। ਗੁਰਪ੍ਰੀਤ ਕਹਾਣੀ ਗੁਰਪ੍ਰੀਤ ਹੈਗੀ ਹੈ ਕਪੂਰਥਲਾ ਦੇ ਇੱਕ ਪਿੰਡ ਦੀ, ਜਿੱਥੋਂ ਇੱਕ ਵਿਅਕਤੀ 2001 ਦੇ ਵਿੱਚ ਖੇਤ ਜਿਹੜਾ ਕੋਠਾ ਵਗੈਰਾ ਹੁੰਦਾ ਹੈ, ਇੱਥੋਂ ਨਿਕਲਿਆ ਰਾਤ ਦੇ ਹਨੇਰੇ 'ਚ ਤੁਰਦਾ ਤੁਰਦਾ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ। ਘਰ ਵਾਲਿਆਂ ਨੇ 2-3 ਦਿਨ ਆਸੇ ਪਾਸੇ ਦੇ ਪਿੰਡਾਂ 'ਚ ਲੱਭਿਆ, ਜਿਵੇਂ ਮਾਨਸਿਕ ਤੌਰ ਤੇ ਪਰੇਸ਼ਾਨ ਅੱਜ ਕੱਲ੍ਹ ਲੋਕ ਜ਼ਿਆਦਾ ਨੇ। 2001 ਦੇ ਵਿੱਚ ਕੋਈ ਮੰਨ ਲਓ ਪਿੰਡ ਦੇ ਵਿੱਚ ਕੋਈ 1-2 ਬੰਦੇ ਇਸ ਤਰ੍ਹਾਂ ਤਣਾਅ ਦਾ ਸ਼ਿਕਾਰ ਹੁੰਦੇ ਸਨ ਜੀ। ਜੇ ਉਦੋਂ ਵੀ 10 ਸਾਲ ਪਿੱਛੇ ਚਲੇ ਜਾਓ ਕਿ 91 ਸਟ੍ਰੈਸ ਨਾਂ ਦਾ ਸ਼ਬਦ ਅਸੀਂ ਜ਼ਿੰਦਗੀ 'ਚ, ਤੁਸੀਂ ਇਹ ਦੇਖ ਲਿਓ ਸਾਡੀ ਆਡੀਅנס ਦੇ ਵਿੱਚ ਬਹੁਤ ਬੰਦੇ ਏਦਾਂ ਦੇ ਆ ਜਿਹੜੇ ਮੰਨ ਲਓ ਉਦੋਂ ਜਵਾਨ ਸੀਗੇ ਜਾਂ ਉਦੋਂ ਮੈਚਿਓਰ ਉਮਰ ਦੇ ਵਿੱਚ ਸੀਗੇ, ਜਾਂ ਮੇਰੇ ਵਾਂਗੂ ਵੀ ਨਾ ਜਵਾਨ ਤੇ ਨਾ ਜਿਵੇਂ ਅਲੜ ਜੇ ਹੁੰਦੇ ਆ, ਤਾਂ ਉਹਨਾਂ ਨੂੰ ਪਤਾ ਹੋਏਗਾ ਅਸੀਂ ਇਹ ਸ਼ਬਦ ਹੀ ਨਹੀਂ ਸੀ ਸੁਣੇ ਪੇਂਡੂ ਭਾਸ਼ਾ 'ਚ ਕਦੇ ਜੀ। ਸਟ੍ਰੈਸ ਹੈ ਜੀ, ਬਿਲਕੁਲ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਗੁਰਪ੍ਰੀਤ ਜੀ, ਬਿਲਕੁਲ ਬਿਲਕੁਲ ਇਹ ਸ਼ਬਦ ਨਹੀਂ ਸਨ। ਤਾਂ ਉਦੋਂ ਹਾਂ ਜਿਹੜੇ ਕੁਝ ਹੁੰਦੇ ਸਨ ਮੈਂਟਲੀ ਅਪਸੈਟ, ਉਹਨਾਂ ਨੂੰ ਕਮਲੇ ਕਿਹਾ ਜਾਂਦਾ ਹੁੰਦਾ ਸੀ ਜਾਂ ਸਿੱਧਰੇ ਕਿਹਾ ਜਾਂਦਾ ਹੁੰਦਾ ਸੀਗਾ। ਤਾਂ ਕੁਝ ਹੁੰਦੇ ਵੀ ਸੀਗੇ, ਇਹਦਾ ਸ਼ੱਕ ਨਹੀਂ, ਪਰ ਕੋਈ ਮਤਲਬ ਕਿ ਆ ਸਟ੍ਰੈਸ ਜਾਂ ਆਹ ਜਿਹੜਾ ਸ਼ਬਦ ਆਪਾਂ ਇਸਤੇਮਾਲ ਕਰਦੇ ਮੈਂ ਕਿ ਇਹ ਜੀ ਮੈਂਟਲੀ ਡਿਸਟਰਬ ਹੈ ਫਲਾਂ ਟਮਕਾ, ਐਸੇ ਸ਼ਬਦ ਨਹੀਂ ਸੀਗੇ। ਤਾਂ ਫਿਲਹਾਲ ਬਹੁਤ ਜ਼ਿਆਦਾ ਇਸ ਟਾਈਮ ਤਾਂ ਸਟ੍ਰੈਸ ਬਹੁਤ ਜ਼ਿਆਦਾ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਦੀ ਗਿਣਤੀ ਵੀ ਹੈ। ਚਲੋ ਖੈਰ, ਇਹ ਬੰਦਾ ਥੋੜਾ ਸੀਗਾ, ਲੋਕਾਂ ਨੇ ਆਖਿਆ ਕਿ ਇੱਧਰ ਹੋਊਗਾ ਉੱਧਰ ਹੋਊਗਾ, ਚਲੋ 4 ਦਿਨ 5 ਦਿਨ, ਮੁੜ ਕੇ ਚੈਪਟਰ ਹੀ ਕਲੋਜ਼ ਹੋ ਗਿਆ। ਚੈਪਟਰ ਕਲੋਜ਼ ਹੋ ਗਿਆ। ਇਹਦੀ ਘਰ ਦੀ ਸੀ, ਘਰ ਦੀ ਨੂੰ ਛੋਟੇ ਦੇ ਘਰ ਬਿਠਾ ਦਿੱਤਾ ਗਿਆ ਕਿ ਭਾਈ ਸਿਆਣੇ ਬੰਦੇ ਆਖਿਆ ਕਿ ਹੁਣ ਉਹਦਾ ਤੇ ਪਤਾ ਹੀ ਨਹੀਂ ਹੈ ਕਿੱਧਰ ਗਿਆ, ਮਰ ਗਿਆ, ਖੱਪ ਗਿਆ, ਬਹਿ ਜਾਓ ਚੁੱਪ ਕਰਕੇ। ਇਹ ਕੀ ਹੁੰਦਾ ਹੈ ਕਿ ਇਹ ਬੰਦਾ ਤੁਰਦਾ ਤੁਰਦਾ ਯੂਪੀ ਪਹੁੰਚ ਜਾਂਦਾ ਹੈ, ਨਟਿਆਲ ਇੱਧਰਲੀ ਸਾਈਡ ਚਲੇ ਜਾਂਦਾ ਹੈ। ਤਾਂ ਉਹ ਫਿਰ ਇੱਕ ਦਿਨ ਨਾ ਇਹ ਨਹਾਉਂਦਾ ਹੈ ਨਾ ਧੋਂਦਾ ਹੈ, ਦਾੜੀ ਵੱਧ ਜਾਂਦੀ ਆ, ਬੁਰੇ ਹਾਲ ਆ, ਤੇ ਸ਼ੱਕੀ ਹਾਲਤ ਦੇ ਵਿੱਚ ਵੇਖ ਕੇ ਕੋਈ ਪੁਲਿਸ ਕਾਲ ਹੁੰਦੀ ਆ। ਜਦ ਪੁਲਿਸ ਆਉਂਦੀ ਉਹਦੇ ਵਿੱਚ ਇੱਕ ਥਾਣੇਦਾਰ ਬਹੁਤ ਸਿਆਣਾ ਸੀਗਾ। ਉਹਨੇ ਪਹਿਲਾਂ ਤੇ ਉਹਨੂੰ ਨਵਾਇਆ, ਕੱਪੜੇ ਬਦਲੇ, ਖਾਣਾ ਦਿੱਤਾ, ਮਨ ਥੋੜਾ ਜਿਹਾ ਹੌਲਾ ਕਰਵਾਇਆ। ਜਦੋਂ ਟਾਕ ਸ਼ੁਰੂ ਕੀਤੀ ਤਾਂ ਇਹਨੇ ਕਪੂਰ ਸ਼ਬਦ ਕਿਹਾ, ਕਪੂਰ। ਤਾਂ ਉਹਨੇ, ਉਹ ਬੜਾ ਥਾਣੇਦਾਰ ਬੜਾ ਸਿਆਣਾ ਹੋਏਗਾ, ਉਹਨੇ ਨਾਲ ਦੀ ਨਾਲ ਕਿਹਾ ਕਿ ਕਪੂਰਥਲਾ, ਕਹਿੰਦਾ ਹਾਂ। ਤਾਂ ਉਹਨੇ ਫਿਰ ਨਾਲ ਦੀ ਨਾਲ ਵਾਇਰਲੈਸ ਮੈਸੇਜ ਜਿਹੜਾ ਹੈ ਉਹ ਕਪੂਰਥਲਾ ਪੁਲਿਸ ਨੂੰ ਕੀਤਾ ਕਿ ਏਦਾਂ ਬੰਦਾ ਹੈ। ਫਿਰ ਇੱਕ ਸਮਾਜ ਸੇਵੀ ਸੀਗਾ ਉੱਥੇ, ਫਲੌਦੀਆ ਸਾਹਿਬ, ਉਹਨੇ ਵੀਡੀਓ ਪਾਇਆ। ਤੁਰਦਿਆਂ ਤੁਰਦਿਆਂ ਗੱਲ ਚਲੇ ਗਈ ਜਿਹੜਾ ਸੰਬੰਧਿਤ ਪਿੰਡ ਸੀਗਾ ਉਹਦੇ ਤੱਕ। ਤਾਂ ਸਰਪੰਚ ਨੇ ਜਦੋਂ ਵੇਖਿਆ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਬੰਦਾ ਤੇ ਉਦਾਂ ਦੇ ਹਾਵ ਭਾਵ ਦਾ ਲੱਗਦਾ ਜਿਹੜਾ ਕਿ 21 ਸਾਲ ਪਹਿਲਾਂ ਗਾਇਬ ਹੋ ਗਿਆ ਸੀ। ਤੇ ਭਰਾ ਨੇ ਦੇਖਿਆ, ਤੇ ਭਰਾ ਦੀਆਂ ਤੇ ਆਂਦਰਾਂ ਤੁਹਾਨੂੰ ਪਤਾ ਹੀ ਹੈ ਨਾ ਗੁਰਪ੍ਰੀਤ, ਉਹਨੇ ਜਦ ਵੀ ਸਿਆਣ ਲਿਆ ਕਿ ਸਾਡੇ ਵਾਲਾ, ਉਹਦਾ ਨਾਂ ਸੀ ਹੰਸਾ, ਉਹ ਹੰਸ ਨੂੰ ਲੈਣ ਭਾਈ ਉਹ ਤੇ ਤੁਰ ਪਿਆ। ਤੇ ਫਿਰ ਜਦੋਂ ਉਹਨੇ ਆਪਦੇ ਭਰਾ ਨੂੰ ਵੇਖਿਆ, ਦਾੜੀ ਵਧੀ ਹੋਈ ਸੀ ਉਸ ਟਾਈਮ, ਤੇ ਫਿਰ ਉਹਨੇ ਜਦੋਂ ਕੁਝ ਗੱਲਾਂ ਕੀਤੀਆਂ, ਪੁਰਾਣੀਆਂ ਯਾਦਾਂ ਚ ਉਹਨੂੰ ਖੜਿਆ, ਨਾਲ ਦੀ ਨਾਲ ਕਨਫਰਮ ਹੋ ਗਿਆ। ਵਕਤ ਦੀ ਘੁੰਮਣ ਘੇਰੀ ਚੋਂ ਕਈ ਵਾਰ ਸਮੇਂ ਦਾ ਝੋਕਾ ਜਿਹੜਾ ਉਹ ਕਿਸ਼ਤੀਆਂ ਨੂੰ ਆਪ ਹੀ ਕਿਨਾਰੇ ਲਾ ਦਿੰਦਾ। ਹੰਸ ਪਿੰਡ ਮੁੜ ਆਉਂਦਾ ਹੈ। ਪਿੰਡ ਜਦ ਆਉਂਦਾ ਤਾਂ ਉਹਦੀ ਘਰ ਦੀ ਉਦੋਂ ਤੱਕ ਬਜ਼ੁਰਗ ਹੋ ਚੁੱਕੀ ਹੈ ਇੱਕ ਤਰ੍ਹਾਂ ਨਾਲ, ਤੇ 2 ਬੱਚੇ ਜਵਾਨ ਹੋ ਗਏ ਨੇ ਜੀ। ਤੇ ਕਮਾਲ ਦੀ ਗੱਲ ਹੈ ਕਿ ਪਿੰਡ ਦੀ ਜਿਹੜੀ ਯੂਥ ਜਨਰੇਸ਼ਨ ਆ, ਯੰਗ ਜਨਰੇਸ਼ਨ ਆ, ਉਹ ਉਹਨੂੰ ਸਿਆਣ ਹੀ ਨਹੀਂ ਸਕਦੀ ਕਿ ਕੌਣ ਆ।
ਯਾਨੀ ਉਹਦਾ ਚੈਪਟਰ ਹੀ ਜ਼ਿੰਦਗੀ ਦਾ ਕਲੋਜ਼ ਸੀ। ਸੋ ਫਿਲਮੀ ਕਹਾਣੀ ਆ ਬਿਲਕੁਲ, ਪਰ ਜ਼ਿੰਦਗੀ ਦੇਖੋ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੀ ਆ। ਇਹ ਇਹੋ ਜਿਹੀਆਂ ਕਹਾਣੀਆਂ ਸਾਫ਼ ਦਰਸਾਉਂਦੀਆਂ ਕਿ ਇੱਕ ਵਾਰੀ ਵਿਛੜੇ, ਦੂਜੇ ਵਾਰ ਕਹਿ ਦਿੰਦੇ ਆ ਕਿ ਵੀ ਮੇਲੇ ਹੁਣ ਧੁਰ ਦਰਗਾਹ ਹੋਣਗੇ, ਪਰ ਕਈ ਵਾਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈ। ਪਰਮਾਤਮਾ ਇਸ ਜਹਾਨ ਦੇ ਵਿੱਚ ਹੀ ਮੇਲੇ ਕਰਵਾ ਦਿੰਦਾ ਹੈ। ਬਿਲਕੁਲ ਬਿਲਕੁਲ। ਤੇ ਸੀਐਮ ਸੈਣੀ ਹੋਣਾ ਦਾ ਕਹਿੰਦੇ ਚੱਲਦਿਆਂ ਮਾਈਕ ਬੰਦ ਹੋ ਗਿਆ, ਤੇ ਮਾਈਕ ਕਾਹਦਾ ਬੰਦ ਹੋ ਗਿਆ? ਇੱਕ ਅਧਿਕਾਰੀ ਬੰਦ ਕਰਤਾ, ਅਗਲਿਆਂ ਨੇ ਸਸਪੈਂਡ ਕਰਤਾ ਜੀ। ਗਾਨੀ ਕਾਹਦੀ ਦਿੱਤੀ ਪਵਾੜਾ ਪਾ ਲਿਆ। ਤਾਂ ਗੱਲ ਇਹ ਆ ਕਿ ਜਿਹੜਾ ਨਾਇਬ ਸੈਣੀ ਵਾਲਾ ਕੰਮ ਆ ਨਾ, ਇਹ ਅੱਗੇ ਵੀ 2-3 ਵਾਰੀ ਏਦਾਂ ਹੋਇਆ ਗੁਰਪ੍ਰੀਤ, ਕਿ ਨਾਇਬ ਸੈਣੀ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਕੋਈ ਵਿਘਨ ਪਿਆ ਸਟੇਜ ਤੇ ਜਾਂ ਏਦਾਂ ਕੋਈ ਟੈਕਨੀਕਲ ਐਰਰ, ਤੇ ਨਾਲ ਦੀ ਨਾਲ ਸਸਪੈਂਸ਼ਨ, ਨਾਲ ਦੀ ਨਾਲ ਬਦਲੀ। ਅੱਜ ਵੀ ਏਦਾਂ ਹੀ ਸੁਣਨ ਨੂੰ ਮਿਲਿਆ ਹੈ ਕਿ ਜਦੋਂ ਵਾਰੀ ਆਈ ਨਾਇਬ ਸੈਣੀ ਦੀ ਇੱਕ ਸਮਾਗਮ ਦੇ ਵਿੱਚ ਬੋਲਦੇ ਆ ਤਾਂ ਮਾਈਕ ਬੰਦ ਹੋ ਗਿਆ। ਜਿਸ ਵੇਲੇ ਮਾਈਕ ਬੰਦ ਹੋ ਗਿਆ ਤਾਂ ਉਹਨਾਂ ਦਾ ਡਾਈਸ ਬਦਲਣਾ ਪਿਆ, ਕਿਉਂਕਿ ਉੱਥੇ ਵੱਖ-ਵੱਖ ਬੁਲਾਰਿਆਂ ਵਾਸਤੇ ਵੱਖ-ਵੱਖ ਮਾਈਕ ਸਨ। ਇਹਨਾਂ ਨੇ ਤੁਰੰਤ DPR ਜਿਹੜੇ ਹੁੰਦੇ ਆ, DPRO ਵੈਸੇ ਹੁੰਦੇ ਆ, ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਤੇ ਸਸਪੈਂਡ ਕਰ ਦਿੱਤਾ। ਜਿਵੇਂ ਹੀ ਫਿਰ ਲੋਕ ਸੰਪਰਕ ਡਿਪਾਰਟਮੈਂਟ ਦੇ ਅਧਿਕਾਰੀਆਂ ਕਰਮਚਾਰੀਆਂ ਤੱਕ ਇਹ ਗੱਲ ਪਹੁੰਚਦੀ ਆ ਕਿ ਭਾਈ ਇਹ ਤੇ ਫਾਲਟ ਹੈ ਜਿਹੜਾ ਕਿਸੇ ਵੀ ਮਾਈਕ ਦੇ ਵਿੱਚ ਆ ਸਕਦਾ, ਕਿਉਂਕਿ ਉਕਤ ਅਧਿਕਾਰੀ ਨੇ ਕਿਹਾ ਕਿ ਦੇਖੋ ਜੀ ਮੈਂ ਸਭ ਕੁਝ ਚੈੱਕ ਕੀਤਾ ਸੀਗਾ, ਹੁਣ ਟੈਕਨੀਕਲੀ ਕੋਈ ਫਾਲਟ ਆ ਗਿਆ ਚੱਲਦੇ ਪ੍ਰੋਗਰਾਮ ਦੇ ਵਿੱਚ, ਮੈਂ ਕੀ ਕਰ ਸਕਦਾ। ਤਾਂ ਫਿਲਹਾਲ ਉੱਥੋਂ ਦੇ ਜਿਹੜੇ ਲੋਕ ਸੰਪਰਕ ਕਰਮਚਾਰੀ ਜਾਂ ਅਧਿਕਾਰੀ ਆ, ਕਮਾਲ ਦੀ ਗੱਲ ਹੈ ਗੁਰਪ੍ਰੀਤ, ਉਹ ਸਾਰੇ ਸਟ੍ਰਾਈਕ ਤੇ ਚਲੇ ਗਏ ਆ। ਔਰ ਅਸੀਂ ਆਡੀਅנס ਨੂੰ ਦੱਸ ਦਈਏ ਗੁਰਪ੍ਰੀਤ ਤੇ ਜਾਣੂ ਹੋਣਗੇ ਕਿ ਇਹ ਜਿਹੜਾ ਲੋਕ ਸੰਪਰਕ ਡਿਪਾਰਟਮੈਂਟ ਹੁੰਦਾ ਹੈ, ਜੋ ਤੁਸੀਂ ਅਖਬਾਰਾਂ 'ਚ ਟੈਲੀਵਿਜ਼ਨ 'ਚ ਮਸ਼ਹੂਰੀਆਂ ਦੇਖਦੇ ਹੋ, ਸਰਕਾਰ ਦਾ ਜੋ ਪ੍ਰਚਾਰ ਹੁੰਦਾ ਹੈ, ਸਰਕਾਰ ਦੀਆਂ ਗੱਲਾਂ ਜੋ ਲੋਕਾਂ ਤੱਕ ਪਹੁੰਚਦੀਆਂ ਨੇ ਮੀਡੀਆ ਦੇ ਮਾਰਫਤ ਜਾਂ ਵੱਖ-ਵੱਖ ਪ੍ਰਚਾਰ ਦੇ ਮਾਰਫਤ, ਉਹ ਉਹੀ ਮਹਿਕਮਾ ਹੁੰਦਾ ਹੈ, ਉਹਦੇ ਜ਼ਰੀਏ ਹੀ ਸਾਰਾ ਕੁਝ ਚੱਲਦਾ ਹੈ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।